ਨਿਊਯਾਰਕ ਦੇ ਕੁਈਨਜ਼ ਏਰੀਏ 'ਚ ਜਿਹਦੇ 'ਚ ਸਾਡਾ ਵੀ ਇਹ ਏਰੀਆ ਪੈਂਦਾ ਹੈ। ਅੱਛਾ। ਹਿੰਦੂ ਮੰਦਿਰ ਹੈ ਕੋਈ, ਉਸ ਦੇ ਸਾਹਮਣੇ ਗਾਂਧੀ ਦਾ ਸਟੈਚੂ, ਮੋਹਨਦਾਸ ਕਰਮਚੰਦ ਗਾਂਧੀ ਦਾ, ਉਸ ਨੂੰ ਜਿਹੜਾ ਹੈ ਉਹ ਵੈਂਡਲਾਈਜ਼ ਕੀਤਾ ਗਿਆ। ਪਹਿਲਾਂ ਇੱਕ ਬੰਦਾ ਆਇਆ, ਇਹ ਸਰਵੇਲੈਂਸ ਵੀਡੀਓ 'ਚ ਗੱਲ ਸਾਹਮਣੇ ਆਈ, ਉਹਨੇ ਉਹਦੇ ਸਿਰ ਤੇ ਜਿਹੜਾ ਵੱਡੇ ਹੈਮਰ ਦੇ ਨਾਲ ਉਹਦੇ ਤੇ ਮਾਰਿਆ। ਫਿਰ ਕੁਛ ਟਾਈਮ ਬਾਅਦ 6 ਦੇ ਕਰੀਬ ਬੰਦੇ ਆਏ। ਮਿੰਟਸ ਲੇਟਰ a group of 6 stomp on it and take turns hammering the statue before taking off। ਕਿਸੇ ਸਿੱਖ ਨੇ ਜਾਂ ਕਿਸੇ ਮੁਸਲਮਾਨ ਨੇ ਤਾਂ ਗਾਂਧੀ ਨੂੰ ਮਾਰਿਆ ਨਹੀਂ ਹੈ। ਐਸੇ ਕੌਣ ਲੋਕ ਨੇ ਜਿਹੜੇ ਰੀਅਲੀ, ਜਿਨ੍ਹਾਂ ਨੂੰ ਗਾਂਧੀ ਤੋਂ ਥ੍ਰੈਟ ਸੀ, ਗਾਂਧੀ ਦਾ ਹਿੰਦੂਤਵਾ ਜਿਨ੍ਹਾਂ ਨੂੰ ਸਲੋ ਹਿੰਦੂਤਵਾ ਲੱਗਦਾ ਸੀ, ਰਾਮ ਰਾਜਵਾੜਾ, ਜਿਨ੍ਹਾਂ ਨੇ ਗੋਲਵਲਕਰ ਤੋਂ ਲੈ ਕੇ ਔਰ ਸਾਵਰਕਰ ਦੇ ਜ਼ਮਾਨੇ ਤੋਂ ਗਾਂਧੀ ਪ੍ਰਤੀ ਇੱਕ ਨਫ਼ਰਤ ਦੀ ਲਾਈਨ ਆਪਣੇ ਕਾਡਰ ਦੇ ਵਿੱਚ ਭਰੀ, ਔਰ ਉਸੇ ਹੀ ਹਿੰਦੂ ਮਹਾਸਭਾ ਦੇ ਨਾਲ ਸੰਬੰਧਿਤ, ਉਸੇ ਹੀ ਕਦੇ RSS ਦੇ ਅਖਬਾਰ ਲਈ ਕੰਮ ਕਰਦਾ ਨਥੂਰਾਮ ਗੋਡਸੇ ਫਾਈਨਲੀ ਗਾਂਧੀ ਨੂੰ ਮਾਰਦਾ ਹੈ 30 ਜਨਵਰੀ 1948 ਨੂੰ। ਇਹ ਗਾਂਧੀ ਦਾ ਸਭ ਤੋਂ ਵੱਡਾ ਕੋਈ ਦੁਸ਼ਮਣ ਆਈਡੀਓਲੋਜੀਕਲੀ ਵੀ ਔਰ ਫਿਜ਼ੀਕਲੀ ਵੀ ਜਿਨ੍ਹਾਂ ਨੇ ਐਲੀਮੀਨੇਟ ਕੀਤਾ ਤੇ ਉਹ RSS ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ ਨਿਊਯਾਰਕ ਦੇ ਕੁਈਨਜ਼ ਏਰੀਆ ਵਿੱਚ ਹਿੰਦੂ ਮੰਦਿਰ ਦੇ ਬਾਹਰ ਸਥਾਪਿਤ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ। ਇਸ ਤੋਂ ਪਹਿਲਾਂ ਟੋਰਾਂਟੋ ਅਤੇ ਹੋਰ ਥਾਵਾਂ ਤੇ ਵੀ ਅਜਿਹੇ ਜਿਹੜੇ ਵਾਕਿਆ ਹੋਏ ਨੇ। ਸੋ ਵੇਖਣਾ ਇਹ ਹੈ ਕਿ ਗਾਂਧੀ ਵਿਚਾਰਧਾਰਾ ਦਾ ਅਸਲੀ ਦੁਸ਼ਮਣ ਕੌਣ ਹੈ ਜੋ ਇਸ ਕਿਸਮ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੋ ਸਕਦਾ। ਔਰ ਨਾਲ ਹੀ ਆਪਾਂ ਗੁਰਬਾਣੀ ਚੈਨਲ ਸਥਾਨ ਤੋਂ ਨਾ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੀਆਂ ਨਿਊਯਾਰਕ ਦੀਆਂ ਪ੍ਰੋਮੀਨੈਂਟ ਖਬਰਾਂ 'ਚੋਂ ਜਿਹੜੀ ਖਬਰ PTI ਨੇ ਨਸ਼ਰ ਕੀਤੀ, ਹਾਲਾਂ ਮੈਂ ਕਿਸੇ ਅਮਰੀਕਨ ਮੀਡੀਆ 'ਚ ਤਾਂ ਨਹੀਂ ਦੇਖੀ, ਕਿ ਨਿਊਯਾਰਕ ਦੇ ਕੁਈਨਜ਼ ਏਰੀਏ 'ਚ ਜਿਹਦੇ 'ਚ ਸਾਡਾ ਵੀ ਇਹ ਏਰੀਆ ਪੈਂਦਾ ਹੈ। ਅੱਛਾ। ਹਿੰਦੂ ਮੰਦਿਰ ਹੈ ਕੋਈ, ਉਸ ਦੇ ਸਾਹਮਣੇ ਗਾਂਧੀ ਦਾ ਸਟੈਚੂ, ਮੋਹਨਦਾਸ ਕਰਮਚੰਦ ਗਾਂਧੀ ਦਾ, ਉਸ ਨੂੰ ਜਿਹੜਾ ਹੈ ਉਹ ਵੈਂਡਲਾਈਜ਼ ਕੀਤਾ ਗਿਆ, ਤੋੜਿਆ ਗਿਆ। ਔਰ ਇਹ ਇੰਡੀਅਨ ਕੌਂਸਲੇਟ ਜਨਰਲ ਦੇ ਹਵਾਲੇ ਨਾਲ ਹੀ ਖਬਰ ਹੈ ਕਿ ਪਹਿਲਾਂ ਇੱਕ ਬੰਦਾ ਆਇਆ, ਇਹ ਸਰਵੇਲੈਂਸ ਵੀਡੀਓ 'ਚ ਗੱਲ ਸਾਹਮਣੇ ਆਈ, ਉਹਨੇ ਉਹਦੇ ਸਿਰ ਤੇ ਜਿਹੜਾ ਵੱਡੇ ਹੈਮਰ ਦੇ ਨਾਲ ਉਹਦੇ ਤੇ ਮਾਰਿਆ। ਫਿਰ ਕੁਛ ਟਾਈਮ ਬਾਅਦ 6 ਦੇ ਕਰੀਬ ਬੰਦੇ ਆਏ। ਮਿੰਟਸ ਲੇਟਰ a group of 6 stomp on it and take turns hammering the statue before taking off। ਕਿ ਜਾਣ ਤੋਂ ਪਹਿਲਾਂ ਉਹਨਾਂ ਸਾਰਿਆਂ ਨੇ ਫਿਰ ਮਾਰ ਕੇ ਜਿਹੜਾ ਹੈ ਗਾਂਧੀ ਦੇ ਸਟੈਚੂ ਦਾ ਕਚੂੰਬਰ ਕੱਢ ਦਿੱਤਾ। ਹੁਣ ਇਹ ਖਬਰ ਅੱਜ ਦੇ ਹਵਾਲੇ ਨਾਲ ਹੀ ਅੱਜ ਦੀ ਖਬਰ ਹੈ। ਇਸ ਤੋਂ ਪਹਿਲਾਂ ਅਸੀਂ ਪਿਛਲੇ ਕੁਛ ਹਫ਼ਤੇ ਪਹਿਲਾਂ ਹੀ ਟੋਰਾਂਟੋ ਦੇ ਹਵਾਲੇ ਨਾਲ, ਜਦੋਂ ਕਿ ਰਿਪੁਦਮਨ ਸਿੰਘ ਮਲਕ ਦਾ 29 ਮਈ ਨੂੰ ਸ਼ਾਇਦ ਜਾਂ ਕਿਵੇਂ ਵਾਕਿਆ, ਪਤਾ ਨਹੀਂ ਕੀ ਤਾਰੀਖ ਸੀ, ਕੁਛ ਮਹੀਨੇ ਲੰਘ ਗਏ, ਉਦੋਂ ਵੀ ਇਹ ਖਬਰ ਟੋਰਾਂਟੋ ਦੇ ਇੱਕ ਹਿੰਦੂ ਮੰਦਿਰ ਦੇ ਹਵਾਲੇ ਨਾਲ ਹੀ ਸੀ ਕਿ ਮੰਦਿਰ ਦੇ ਪ੍ਰੀਸਿੰਕਟਸ ਦੇ ਵਿੱਚ ਜਿਹੜਾ ਗਾਂਧੀ ਦਾ ਸਟੈਚੂ ਸੀ ਉਹਨੂੰ ਡਿਸਟਰੋਏ ਕੀਤਾ ਗਿਆ ਜਾਂ ਵੈਂਡਲਾਈਜ਼ ਕੀਤਾ ਗਿਆ। ਉਸ ਤੋਂ ਪਹਿਲਾਂ ਵਾਸ਼ਿੰਗਟਨ DC ਦੇ ਹਵਾਲੇ ਨਾਲ ਸੀ, ਉਹ ਵੀ ਇੰਡੀਅਨ ਐਮਬੈਸੀ ਦੇ ਸਾਹਮਣੇ ਹੈ ਕਿ ਜੀ ਪਤਾ ਨਹੀਂ ਉਹਦੇ 'ਤੇ ਕੁਛ ਲਿਖ ਦਿੱਤਾ ਹੈ ਜਾਂ ਕੋਈ ਹੋਰ ਹੋਇਆ। ਲੰਡਨ ਦੇ ਹਵਾਲੇ ਨਾਲ ਵੀ ਇਹ ਖਬਰ ਸੀ। ਉਸ ਤੋਂ ਪਹਿਲਾਂ ਕਿਸੇ ਅਫਰੀਕਨ ਮੁਲਕ ਦੇ ਹਵਾਲੇ ਨਾਲ ਵੀ ਸੀ। ਦੇਖੋ, ਹੁਣ ਸਵਾਲ ਇਹ ਆਉਂਦਾ ਹੈ, ਕਿਉਂਕਿ ਜਦੋਂ ਕੈਨੇਡਾ ਵਾਲੀ ਜਾਂ ਦੂਜੀ ਘਟਨਾ ਹੋਈ, ਉਹ ਤਾਂ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਖਾਲਿਸਤਾਨੀਆਂ ਦੇ ਖਾਤੇ 'ਚ ਪਾਇਆ। DC ਪ੍ਰੋਟੈਸਟ ਦੇ ਦੌਰਾਨ ਜਿਹੜਾ ਹੈ, ਜਦੋਂ ਸੀ, ਉਹ ਕਿਸੇ ਨੇ ਉਹਦੇ ਗਲ ਦੇ ਦੁਆਲੇ ਜੁੱਤੀ ਪਾ ਦਿੱਤੀ ਗਾਂਧੀ ਦੇ ਜਾਂ ਦੂਜੀ, ਉਹ ਤਾਂ ਜ਼ਾਹਰ ਹੈ ਵੀ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਦਾ ਸੀ। ਇੱਥੇ ਤਾਂ ਪ੍ਰੋਟੈਸਟ ਕਰਨ ਵੇਲੇ ਕਿੰਨਾ ਕੁਛ ਹੀ ਹੋਰ ਹੁੰਦਾ, ਉਹ ਤਾਂ ਜ਼ਾਹਰ ਹੈ ਕਿ ਭਾਈ, ਕਿਉਂਕਿ ਗਾਂਧੀ ਨਹਿਰੂ ਦੇ ਜ਼ਮਾਨੇ 'ਚ ਹੀ ਕੀਤੇ ਇਕਰਾਰ ਜਿਹੜੇ ਨੇ ਸਿੱਖਾਂ ਦੇ ਨਾਲ ਕਦੇ ਵੀ ਨਹੀਂ ਪੁਗਾਏ ਗਏ, ਸੋ ਉਹ ਪ੍ਰੋਟੈਸਟ ਹੁੰਦਾ। ਲੇਕਿਨ ਜੇ ਹੁਣ ਇਹ ਦੇਖਣਾ ਹੋਏ, ਹਾਲਾਂ ਇਹ ਜਿੱਥੇ ਵੀ ਇਹ ਘਟਨਾ ਵਾਪਰੇਗੀ, ਇੰਡੀਅਨ ਕੌਂਸਲ ਜਨਰਲ ਜਾਂ ਦੂਜੇ ਜਦੋਂ ਪੁਲਿਸ ਨੂੰ ਜਾਂ ਦੂਜੇ ਜਿਹਨਾਂ ਸ਼ੱਕ ਜਾਂ ਦੋਸ਼ੀਆਂ ਦੇ ਲਈ ਜੇ ਕਹਿਣਗੇ ਤਾਂ ਉਹ ਸਭ ਤੋਂ ਪਹਿਲਾਂ ਸਿੱਖਾਂ ਨੂੰ ਨੋਮੀਨੇਟ ਕਰਦੇ ਨੇ ਕਿ ਜੀ ਦੇਖੋ ਉਹਨਾਂ ਦਾ ਜਾਂ ਫਲਾਣਾ। ਇਹ ਠੀਕ ਹੈ ਵੀ ਸਾਡਾ ਗਾਂਧੀ ਦੇ ਨਾਲ ਆਈਡੀਓਲੋਜੀਕਲੀ ਜਾਂ ਕਿਉਂਕਿ ਗਾਂਧੀ ਦਾ ਰੋਲ ਕੀ ਰਿਹਾ ਕੀ ਨਹੀਂ, ਉਹ ਅਸੀਂ 15 ਅਗਸਤ ਦੇ ਹਵਾਲੇ ਨਾਲ ਵੀ ਡਿਸਕਸ਼ਨ 'ਚ ਕੀਤਾ। ਪਰ ਕਿਸੇ ਸਿੱਖ ਨੇ ਜਾਂ ਕਿਸੇ ਮੁਸਲਮਾਨ ਨੇ ਤਾਂ ਗਾਂਧੀ ਨੂੰ ਮਾਰਿਆ ਨਹੀਂ ਹੈ।
ਐਸੇ ਕੌਣ ਲੋਕ ਨੇ ਜਿਹੜੇ ਰੀਅਲੀ ਜਿਨ੍ਹਾਂ ਨੂੰ ਗਾਂਧੀ ਤੋਂ ਥ੍ਰੈਟ ਸੀ, ਗਾਂਧੀ ਦਾ ਹਿੰਦੂਤਵਾ ਜਿਨ੍ਹਾਂ ਨੂੰ ਸਲੋ ਹਿੰਦੂਤਵਾ ਲੱਗਦਾ ਸੀ, ਰਾਮ ਰਾਜਵਾੜਾ, ਔਰ ਜਿਨ੍ਹਾਂ ਨੇ ਗੋਲਵਲਕਰ ਤੋਂ ਲੈ ਕੇ ਔਰ ਸਾਵਰਕਰ ਦੇ ਜ਼ਮਾਨੇ ਤੋਂ ਗਾਂਧੀ ਪ੍ਰਤੀ ਇੱਕ ਨਫ਼ਰਤ ਦੀ ਲਾਈਨ ਆਪਣੇ ਕਾਡਰ ਦੇ ਵਿੱਚ ਭਰੀ, ਔਰ ਉਸੇ ਹੀ ਹਿੰਦੂ ਮਹਾਸਭਾ ਦੇ ਨਾਲ ਸੰਬੰਧਿਤ, ਉਸੇ ਹੀ ਕਦੇ RSS ਦੇ ਅਖਬਾਰ ਲਈ ਕੰਮ ਕਰਦਾ ਨਥੂਰਾਮ ਗੋਡਸੇ ਫਾਈਨਲੀ ਗਾਂਧੀ ਨੂੰ ਮਾਰਦਾ 30 ਜਨਵਰੀ 1948 ਨੂੰ। ਇਹੀ ਅੱਜ ਦੇ ਹਾਕਮ ਜਿਨ੍ਹਾਂ ਦੇ ਐਂਬੈਸਡਰ ਔਰ ਕੌਂਸਲ ਜਨਰਲ ਬਾਹਰ ਗਾਂਧੀ ਦੇ ਵੈਂਡਲਾਈਜ਼ ਬੁੱਤਾਂ ਦੇ ਉੱਤੇ ਬੜਾ ਜਿਹੜਾ ਅਫਸੋਸ ਦਾ ਇਜ਼ਹਾਰ ਕਰਦੇ ਨੇ, ਇਹਨਾਂ ਦੀ ਪਾਰਟੀ ਉਹ ਪ੍ਰਗਿਆ ਸਾਧਵੀ ਹੋਏ ਜਾਂ ਉਹਨਾਂ ਦੀਆਂ ਦੂਜੀਆਂ ਸਾਧੂ ਹੋਣ, ਇਹਨਾਂ ਨੇ ਤਾਂ ਨਥੂਰਾਮ ਗੋਡਸੇ ਦੇ ਮੰਦਿਰ ਬਣਾਏ ਨੇ ਜੀ। ਉਸ ਨੂੰ ਜਿਹੜਾ ਉਹ ਔਰ ਇਹਨਾਂ ਦੀ ਇੱਕ ਪ੍ਰੋਮੀਨੈਂਟ ਲੀਡਰ ਉਹ ਤਾਂ ਐਨ 30 ਜਨਵਰੀ ਵਾਲੇ ਦਿਨ ਗਾਂਧੀ ਦਾ ਸਟੈਚੂ ਬਣਾ ਕੇ ਫਾਇਰ ਕਰਕੇ ਉਸ ਦੇ ਉੱਤੇ ਜਿਹੜੀ ਉਹਦੀਆਂ ਵੀਡੀਓ ਅਪਲੋਡ ਕਰ ਰਹੇ ਨੇ। ਨਥੂਰਾਮ ਗੋਡਸੇ ਦੇ ਉੱਤੇ ਡਰਾਮੇ ਬਣੇ ਨੇ ਕਿ ਭਾਈ ਕਿਵੇਂ ਉਹਨੂੰ ਯੂਲੋਜਾਈਜ਼ ਕੀਤਾ ਕਿ ਵੀ ਕਿਸ ਲੈਵਲ ਦਾ ਉਹਨੇ ਕੰਮ ਕੀਤਾ। ਸੋ ਜੇ ਗਾਂਧੀ ਦਾ ਸਭ ਤੋਂ ਵੱਡਾ ਕੋਈ ਦੁਸ਼ਮਣ ਆਈਡੀਓਲੋਜੀਕਲੀ ਵੀ ਔਰ ਫਿਜ਼ੀਕਲੀ ਵੀ ਜਿਨ੍ਹਾਂ ਨੇ ਐਲੀਮੀਨੇਟ ਕੀਤਾ ਤੇ ਉਹ RSS ਹੈ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਕਿਉਂਕਿ ਇੱਥੇ ਵੀ ਜਦੋਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਇੱਥੋਂ ਦੀਆਂ ਏਜੰਸੀਆਂ ਨੂੰ ਵੀ, ਕਿਉਂਕਿ ਬਹੁਤ ਸਾਰਾ ਇਹਨਾਂ ਦਾ ਅਜੇ ਬ੍ਰਿਟਿਸ਼ ਜਿਹੜੀਆਂ ਏਜੰਸੀਜ਼ ਨੇ ਇੰਟੈਲੀਜੈਂਸ, ਉਹ ਇੰਡੀਆ ਨੂੰ ਚੰਗੀ ਤਰ੍ਹਾਂ ਸਮਝਦੀਆਂ, ਉਹਨਾਂ ਤਾਂ 200 ਸਾਲ ਰਾਜ ਕੀਤਾ ਹੋਇਆ, ਉਹ ਉਹਨਾਂ ਦੀ ਇਨਫੋਰਮੇਸ਼ਨ ਨੂੰ ਲੈ ਕੇ ਜਾਂ ਜਿਵੇਂ ਜੇ ਇਵੇਂ ਨਾ ਹੁੰਦਾ ਤੇ ਘੱਟੋ ਘੱਟ 3 ਬ੍ਰਿਟਿਸ਼ ਸਿੱਖ ਨੌਜਵਾਨ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਲਗਭਗ ਤੈਅ ਸੀ, ਫਾਈਨਲ ਸਟੇਜ ਤੇ ਜੱਜ ਦੇ ਸਾਹਮਣੇ ਜਦੋਂ ਐਵੀਡੈਂਸ ਆਉਂਦਾ ਔਰ ਇੱਕ ਵਕੀਲ ਲਿਆ ਕੇ ਉਹਨੂੰ ਭੰਨਦੀ ਹੈ ਵੀ ਇਹ ਤਾਂ ਉੱਥੇ ਝੂਠਾ ਹੈ ਸਾਰਾ ਪਾਰਟੀ, ਔਰ ਉਹ ਜਿੱਥੇ ਕਿ ਤਿਆਰੀਆਂ ਕੀਤੀਆਂ ਹੋਈਆਂ ਸੀ ਇੰਡੀਆ ਵਾਲਿਆਂ ਨੇ, ਉਹਨਾਂ ਦੇ ਹਾਇਰ ਅਫੀਸ਼ੀਅਲ ਆ ਕੇ ਬੈਠੇ ਸੀ, ਉਹ ਤਿੰਨੋਂ ਨੌਜਵਾਨਾਂ ਨੂੰ ਉਹਨਾਂ ਨੇ ਛੱਡਤਾ ਕਿ ਵੀ ਨਹੀਂ ਇਹ ਝੂਠੇ ਨੇ। ਔਰ ਇਸੇ ਤਰ੍ਹਾਂ ਪਰਮਜੀਤ ਸਿੰਘ ਪੰਮਾ ਜਿਹੜਾ ਜਦੋਂ ਪੁਰਤਗਾਲ ਦੇ ਵਿੱਚ ਪਹੁੰਚਦਾ ਔਰ ਉਹਨੂੰ ਕਿਵੇਂ ਉੱਥੇ ਐਕਸਟ੍ਰੈਡੀਸ਼ਨ ਦੇ ਨਾਂ ਥੱਲੇ ਲੈਣ ਆਉਂਦੇ ਨੇ, ਪਰ ਕਿਉਂਕਿ ਪੁਰਤਗਾਲ ਯੂਰਪੀਅਨ ਯੂਨੀਅਨ ਦਾ ਹਿੱਸਾ ਹੈ ਔਰ ਉੱਥੇ ਜਿਹੜਾ ਉਹਨਾਂ ਦਾ ਕਲੇਮ ਸਾਰਾ ਝੂਠਾ ਸਾਬਤ ਹੁੰਦਾ। ਹੁਣ ਇਹ ਮੈਂ ਇਸ ਲਈ ਕਹਿ ਰਿਹਾ ਕਿ ਵੀ ਇਹ ਸਾਨੂੰ ਸਾਡੇ ਖਾਸ ਤੌਰ ਤੇ ਐਕਟਿਵਿਸਟ ਨੂੰ ਵੀ ਬਰਾਬਰ ਇੱਥੋਂ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਦੇ ਨਾਲ, FBI ਨਾਲ, ਦੂਸਰਿਆਂ ਨਾਲ ਰਾਬਤਾ ਕਰਨਾ ਚਾਹੀਦਾ, ਕਿਉਂਕਿ ਇਹ ਬਹੁਤ ਸਾਰੀਆਂ ਇਸ ਕਿਸਮ ਦੀਆਂ ਨੈਗੇਟਿਵਿਟੀ ਵਾਲੀਆਂ ਖਬਰਾਂ ਦੇ ਕੇ ਇਹ ਚਾਹੁੰਦੇ ਨੇ ਕਿ ਭਾਈ ਇੱਥੇ ਜਿਹੜੇ ਸਿੱਖ ਐਕਟਿਵਿਸਟ ਨੇ ਉਹ ਜਿਹੜੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਸ਼ਿਕੰਜਾ ਕੱਸਿਆ ਜਾਏ। ਔਰ ਕੈਨੇਡਾ ਦੇ ਹਵਾਲੇ ਨਾਲ ਤਾਂ ਅਸੀਂ ਦੇਖਦੇ ਹਾਂ ਕਿ ਈਵਨ ਰਿਪਦਮਨ ਸਿੰਘ ਮਲਕ ਦੇ ਮਾਮਲੇ 'ਚ, ਜਿਹਦੇ 'ਚ ਕਿ ਹਾਲਾਂ 2 ਜਿਹੜੇ ਦੋਸ਼ੀ ਨੇ, ਅਜੇ ਉਹ ਦੋਸ਼ੀ ਨੇ, ਕੋਈ ਕਨਵਿਕਟ ਨਹੀਂ ਨੇ, ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਲੇਕਿਨ ਉਹਨਾਂ 'ਚੋਂ ਇੱਕ ਜਿਹੜਾ ਉਹ ਸਪੈਨਿਸ਼ ਮੂਲ ਦਾ, ਇੱਕ ਵਿਤਨਾਮੀ ਜਾਂ ਚਾਈਨੀਜ਼ ਮੂਲ ਦਾ। ਲੇਕਿਨ ਇਹਨਾਂ ਨੇ ਕਿਵੇਂ ਮੀਡੀਆ ਰਾਹੀਂ ਪਹਿਲਾਂ ਹੀ ਕੁਝ ਸਿੱਖਾਂ ਦੇ ਨਾਂ ਦੇ ਕੇ ਸਿੱਖਸ ਫਾਰ ਜਸਟਿਸ ਦੇ ਐਕਟੀਵਿਟੀਜ਼ ਨੂੰ ਲਬੇੜ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕੀ ਹੈ, ਕਿਉਂਕਿ ਇਹ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਫੀਡ ਕਰ ਰਹੇ ਨੇ। ਸੋ ਅੱਜ ਦੀ ਇਸ ਖਬਰ ਤੋਂ ਬਾਅਦ ਮੈਨੂੰ ਲੱਗਾ ਕਿ ਇਹ ਜ਼ਰੂਰੀ ਹੈ ਕਿ ਅਸੀਂ ਗੱਲ ਕਰੀਏ ਕਿ ਗੱਲ ਜਿਹੜੀ ਹੈ ਅਲਟੀਮੇਟਲੀ ਹਕੀਕਤ ਕੀ ਹੈ। ਔਰ ਕਨਕਲੂਜਨ 'ਚ ਜਿਹੜਾ ਅਸੀਂ ਰੂਹਾਨੀ ਵਿਚਾਰ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਸ੍ਰੀ ਰਾਗ 'ਚ, ਔਰ ਸ਼ਬਦ ਬੇਸ਼ੱਕ ਲੰਮਾ ਹੈ ਪਰ ਕਿਉਂਕਿ ਸਧਾਰਨ ਅਲਫਾਜ਼ ਨੇ, ਸੋ ਮੈਂ ਬਹੁਤੀ ਜਿਹੜੀ ਹੈ ਉਹਦੀ ਡੀਟੇਲ ਇੰਟਰਪ੍ਰੀਟੇਸ਼ਨ ਨਹੀਂ ਕਰਾਂਗਾ। ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ, ਸਾਚੋਂ ਮਾਨ ਮਹਤ ਤੂੰ, ਆਪੇ ਦੇਵਨ ਹਾਰ। ਹਰ ਜਿਉ ਤੂੰ ਕਰਤਾ ਕਰਤਾਰ, ਜਿਉ ਭਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ। ਰਹਾਉ ਦੀ ਤੁਕ ਕਿ ਹੇ ਵਾਹਿਗੁਰੂ ਤੂੰ ਕਰਤਾ ਹੈ, ਤੂੰ ਕਰਤਾਰ ਹੈ, ਜਿਵੇਂ ਤੇਰੀ ਰਜ਼ਾ ਹੈ ਉਵੇਂ ਤੂੰ ਮੈਨੂੰ ਰੱਖ। ਜੇ ਮੈਨੂੰ ਤੇਰਾ ਨਾਮ ਮਿਲੇ, ਵਾਹਿਗੁਰੂ ਦਾ ਨਾਮ ਮਿਲੇ, ਤੇ ਮੇਰੇ ਜੀਵਨ ਦੇ ਅੰਦਰ ਜੀਵਨ ਜਾਚ ਆਏਗੀ, ਜੀਵਨ ਆਚਾਰ ਆਏਗਾ। ਤੂੰ ਆਪ ਹੀ ਗੁਣ ਹੈ, ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ। ਤੇਰੀ ਅਪਰੰਪਾਰ ਹੈ ਕੀਮਤ, ਤੂੰ ਉਹ ਰਤਨ ਹੈ ਜਿਸ ਦੀ ਕੋਈ ਕੀਮਤ ਨਹੀਂ ਪਾ ਸਕਦਾ। ਆਪਣੇ ਗੁਣਾਂ ਨੂੰ ਤੂੰ ਆਪ ਹੀ ਕੱਤ ਸਕਦਾ ਹੈ, ਹੋਰ ਕਿਸੇ ਦੇ ਕੋਲ ਇਹ ਯੋਗਤਾ ਨਹੀਂ ਹੈ। ਔਰ ਤੂੰ ਸੱਚਾ ਹੈ, ਜਿਹਨੂੰ ਤੂੰ ਚਾਹੇ ਮਾਣ ਦੇ, ਜਿਹਨੂੰ ਤੂੰ ਚਾਹੇ ਵਡਿਆਈ ਦੇ,
ਤੂੰ ਆਪੇ ਦੇਵਨਹਾਰ, ਸਭ ਕੁਝ ਤੇਰੇ ਹੱਥ ਹੈ। ਅੱਛਾ ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ, ਆਪੇ ਭਗਤ ਬਸੀਠ, ਗੁਰ ਕੈ ਸ਼ਬਦ ਸਲਾਹਣ, ਘਟ ਘਟ ਡੀਠ ਅਡੀਠ। ਕਿ ਆਪ ਹੀ ਵਾਹਿਗੁਰੂ ਹੀਰੇ ਵਾਂਗ ਹੈ, ਆਪ ਹੀ ਨਿਰਮਲ ਹੈ, ਆਪ ਉਹਦਾ ਉਹ ਮਜੀਠ ਰੰਗ ਜਿਹਨੂੰ ਚਾਹੇ ਉਹ ਚਾੜੇ, ਉਹ ਉਜਲੇ ਮੋਤੀ ਵਾਂਗ ਹੈ, ਉਹ ਭਗਤ ਦੇ ਨਾਲ ਆਪ ਹੀ ਵਿਚੋਲਾ ਹੈ। ਬਸੀਠ ਹੁੰਦਾ ਹਰ ਦਰਗਹਿ ਕਾ ਬਸੀਠ, ਵਿਚੋਲਾ, ਕਿ ਆਪ ਹੀ ਉਹ ਸਭ ਕੁਝ ਹੈ। ਗੁਰੂ ਦੇ ਸ਼ਬਦ ਦੀ ਸਲਾਹਨਾ ਦੇ ਵਿੱਚ ਅਸੀਂ ਜੁੜੀਏ, ਕਿਉਂਕਿ ਉਹ ਹਰ ਦਿਲ ਦੇ ਵਿੱਚ ਹੈ ਔਰ ਉਸ ਨੂੰ ਹਰ ਥਾਂ ਦੇਖਿਆ ਜਾ ਸਕਦਾ ਹੈ। ਆਪੇ ਸਾਗਰ ਬੋਹਿ ਥਾ, ਆਪੇ ਪਾਰ ਅਪਾਰ, ਸਾਚੀ ਵਾਟ ਸੁਜਾਨ ਤੂੰ, ਸ਼ਬਦ ਲੰਘਾਵਣ ਹਾਰ, ਨਿਡਰਿਆਂ ਡਰ ਜਾਣੀਐ, ਬਾਜ ਗੁਰੂ ਗੁਬਾਰ। ਬੋਹਿਤ ਜਹਾਜ਼ ਨੂੰ ਕਹਿੰਦੇ ਨੇ, ਆਪ ਹੀ ਉਹ ਸਮੁੰਦਰ ਹੈ, ਆਪ ਹੀ ਉਸ ਤੋਂ ਪਾਰ ਲੰਘਾਉਣ ਵਾਲੀ ਕਿਸ਼ਤੀ ਜਹਾਜ਼ ਹੈ। ਉਹ ਪਾਰ ਨਹੀਂ ਕੋਈ ਪਾ ਸਕਦਾ, ਉਸ ਦਾ ਉਹ ਅਪਾਰ ਹੈ, ਉਹ ਸੱਚਾ ਰਸਤਾ ਹੈ। ਅਤੇ ਆਪਣਾ ਆਪ ਹੀ ਉਹ ਆਪਣਾ ਸ਼ਬਦ ਦਿੰਦਾ ਹੈ ਕਿ ਜਿਸ ਸ਼ਬਦ ਦੇ ਨਾਲ ਤੁਸੀਂ ਉਸ ਤੋਂ ਲੰਘ ਸਕਦੇ ਹੋ। ਨਿਡਰਿਆਂ ਨੂੰ ਜਿਹੜਾ ਹੈ ਉਹ ਨਿਡਰ ਬਣਾਉਣ ਵਾਲਾ ਵੀ ਉਹੀ ਹੈ, ਡਰ ਕੱਢਦਾ ਹੈ। ਔਰ ਗੁਰੂ ਤੋਂ ਬਿਨਾਂ ਚਾਰ ਚਫੇਰੇ ਹਨੇਰਾ ਹੀ ਹਨੇਰਾ, ਗੁਬਾਰ ਹਨੇਰੇ ਨੂੰ ਕਹਿੰਦੇ ਨੇ। ਅੱਛਾ ਅਸਥਿਰ ਕਰਤਾ ਦੇਖੀਐ, ਹੋਰ ਕੀਤੀ ਆਵੈ ਜਾਏ, ਆਪੇ ਨਿਰਮਲ ਏਕ ਤੂੰ, ਹੋਰ ਬੰਦੀ ਧੰਦਾ ਪਾਏ, ਗੁਰ ਰਾਖੇ ਸੇ ਉਭਰੇ, ਸਾਚੇ ਸਿਉ ਲਿਵ ਲਾਏ। ਕਿ ਉਹ ਵਾਹਿਗੁਰੂ ਜਿਹੜਾ ਸਥਿਰ ਹੈ, ਹਮੇਸ਼ਾ ਰਹਿਣ ਵਾਲਾ ਹੈ, ਬਾਕੀ ਦੁਨੀਆ ਦੇ ਵਿੱਚ ਸਾਰੇ ਆਉਣ ਜਾਣ ਵਾਲੇ ਨੇ, ਉਹੀ ਇੱਕ ਨਿਰਮਲ ਹੈ। ਬਾਕੀ ਤਾਂ ਜਨਮ ਮਰਨ ਦੇ ਗੇੜ ਦੇ ਵਿੱਚ ਬੰਦੀ ਬਣੇ ਹੋਏ ਨੇ, ਜਿਸ ਦੇ ਉੱਤੇ ਗੁਰੂ ਦੀ ਰਹਿਮਤ ਹੁੰਦੀ ਹੈ, ਉਹਨਾਂ ਨੂੰ ਗੁਰੂ ਆਪ ਉਭਾਰਦਾ ਹੈ, ਸੇਵ ਕਰਦਾ ਹੈ, ਔਰ ਉਸੇ ਵਾਹਿਗੁਰੂ ਦੇ ਨਾਲ ਅਸੀਂ ਲਿਵ ਲਾਈਏ। ਅੱਛਾ ਨਦਰ ਕਰੈ ਹਰ ਜਿਉ ਸ਼ਬਦ ਪਛਾਣੀਐ, ਸਾਚ ਰਤੇ ਗੁਰਵਾਕ, ਤਿਤ ਤਨ ਮੈਲ ਨਾ ਲੱਗਈ, ਸੱਚ ਘਰ ਜਿਸ ਉਤਾਕ, ਨਦਰ ਕਰੇ ਸੱਚ ਪਾਈਐ, ਬਿਨ ਨਾਮੈ ਕਿਆ ਸਾਖ। ਕਿ ਉਸ ਵਾਹਿਗੁਰੂ ਦੀ ਪਛਾਣ ਸ਼ਬਦ ਦੇ ਨਾਲ ਜੁੜ ਕੇ ਹੁੰਦੀ ਹੈ। ਗੁਰੂ ਦੇ ਬਚਨ ਸੱਚੇ ਨੇ, ਜਿਹੜੇ ਸੱਚੇ ਬਚਨਾਂ 'ਤੇ ਅਮੰਨਾ ਕਰਦੇ ਨੇ, ਉਹ ਸੱਚ ਵਿੱਚ ਰੱਤੇ ਜਾਂਦੇ ਨੇ। ਉਹਨਾਂ ਦੇ ਨਾ ਤਨ ਦੇ ਉੱਤੇ ਨਾ ਮਨ ਦੇ ਉੱਤੇ ਮੈਲ ਨਹੀਂ ਲੱਗਦੀ, ਜਿਹੜੇ ਸੱਚ ਦਾ ਪੱਲਾ ਫੜਦੇ ਨੇ। ਪਰ ਨਦਰ ਕਰੇ ਸੱਚ ਪਾਈਏ, ਸੱਚ ਦੀ ਪ੍ਰਾਪਤੀ ਤਾਂ ਹੀ ਹੁੰਦੀ ਹੈ ਜੇ ਵਾਹਿਗੁਰੂ ਦੀ ਨਦਰ ਹੋਏ। ਬਿਨ ਨਾਵੇਂ ਕਿਆ ਸਾਖ, ਸਿਰਫ ਜੇ ਕੋਈ ਸਾਖ ਸੰਬੰਧੀ ਹੈ ਤੇ ਸੱਚਾ ਉਹ ਵਾਹਿਗੁਰੂ ਦਾ ਨਾਮ ਹੈ, ਉਸ ਤੋਂ ਬਿਨਾਂ ਦੁਨੀਆ ਦੀਆਂ ਰਿਸ਼ਤੇਦਾਰੀਆਂ ਦਾ ਕੋਈ ਮਤਲਬ ਨਹੀਂ ਹੈ। ਜਿਹਨੇ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹਉਮੈ ਤ੍ਰਿਸ਼ਨਾ ਮਾਰ ਕੈ, ਸੱਚ ਰੱਖਿਆ ਉਰਧਾਰ, ਉਰਧਾਰ ਜਗ ਮੈਂ ਲਾਹਾ ਏਕ ਨਾਮ, ਪਾਈਐ ਗੁਰ ਵਿਚਾਰ। ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਉਹ ਸੁਖੀ ਨੇ, ਚਾਰੋਂ ਜੁਗਾਂ 'ਚ ਸਾਰੇ ਪਾਸੇ ਉਹੀ ਸੁਖੀ ਨੇ। ਉਹਨਾਂ ਨੇ ਆਪਣੇ ਅੰਦਰੋਂ ਹਉਮੈ ਨੂੰ, ਡਿਜ਼ਾਇਰਸ ਨੂੰ ਮਾਰ ਲਿਆ, ਉਹਨਾਂ ਦੇ ਦਿਲ ਦੇ ਅੰਦਰ ਸੱਚ ਵਸਦਾ ਹੈ। ਔਰ ਇਹੀ ਜੱਗ ਦੇ ਅੰਦਰ ਆਉਣ ਦਾ ਇੱਕ ਲਾਹਾ ਹੈ, ਫਾਇਦਾ ਹੈ ਕਿ ਗੁਰੂ ਦੀ ਵਿਚਾਰ ਦੇ ਨਾਲ ਉਸ ਨਾਮ ਨੂੰ ਅਸੀਂ ਹਾਸਿਲ ਕਰੀਏ। ਸਾਚੋ ਵੱਖਰ ਲਾਧੀਐ, ਲਾਭ ਸਦਾ ਸਚ ਰਾਸ, ਸਾਚੀ ਦਰਗਹਿ ਬੈਸਈ, ਭਗਤ ਸੱਚੀ ਅਰਦਾਸ, ਪਤ ਸਿਉ ਦੇਖਾ ਨਿਬੜੈ, ਰਾਮ ਨਾਮ ਪ੍ਰਗਾਸ। ਕਿ ਇਹੀ ਅਸੀਂ ਸਾਨੂੰ ਜੀਵਨ ਮਿਲਿਆ, ਇਹੀ ਸੱਚ ਦਾ ਵਪਾਰ ਕਰਕੇ ਚੱਲੀਏ, ਕਿ ਇਹੀ ਵੱਖਰ, ਇਸ ਨੂੰ ਹੀ ਅਸੀਂ ਵਿਆਜੀਏ। ਇਹ ਹਮੇਸ਼ਾ ਲਾਭਦਾਇਕ ਰਾਸ ਹੈ। ਇਸ ਦੇ ਨਾਲ ਸੱਚੀ ਦਰਗਾਹ ਦੇ ਵਿੱਚ ਬਹਿਣ ਲਈ ਢੋਈ ਮਿਲੇਗੀ। ਔਰ ਇਹੀ ਅਸੀਂ ਆਪਣੀ ਅਰਦਾਸ ਗੁਰੂ ਦੇ ਅੱਗੇ ਕਰੀਏ ਕਿ ਕੀ ਪਤ ਸਿਉ ਲੇਖਾ ਨਿਬੜੈ, ਰਾਮ ਨਾਮ ਪ੍ਰਗਾਸ। ਹੇ ਵਾਹਿਗੁਰੂ, ਕਿ ਮੈਨੂੰ ਪਤ ਛੇਤੀ ਕਰ ਜਾਓ, ਕਿ ਆਪਣੀ ਉਸ ਪਤ ਦੇ ਨਾਲ ਰਾਮ ਨਾਮ ਦਾ, ਵਾਹਿਗੁਰੂ ਦਾ ਆਸਰਾ ਰਹੇ। ਉੱਚਾ ਉੱਚੋ ਆਖੀਐ, ਕਹੋ ਨਾ ਦੇਖਿਆ ਜਾਏ, ਜੈ ਦੇਖਾਂ ਤੈ ਏਕ ਤੂੰ, ਸਤਿਗੁਰ ਦੀਆ ਦਿਖਾਏ, ਜੋਤ ਨਿਰੰਜਨ ਜਾਣੀਏ, ਨਾਨਕ ਸਹਿਜ ਸੁਭਾਏ। ਕਿ ਉਸ ਵਾਹਿਗੁਰੂ ਨੂੰ ਸਾਰੇ ਹੀ ਉੱਚਾ ਕਹਿੰਦੇ ਨੇ। ਕਿਸੇ ਨੇ ਉਸ ਨੂੰ ਦੇਖਿਆ ਨਹੀਂ ਹੈ, ਉਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਉਸ ਪ੍ਰਤੀ ਜਿਹੜਾ ਹੈ ਉਹ ਉੱਚਾ ਉੱਚਾ ਕਹਿ ਸਕਦੇ ਹੋ, ਅੰਤ ਨਾ ਸਿਫਤੀ ਕਹਿਣ ਨਾ ਅੰਤ ਕਹਿ ਸਕਦੇ ਹੋ। ਇਹ ਵੀ ਹੈ ਜੈ ਦੇਖਾਂ ਤਾਂ ਏਕ ਤੂੰ, ਕਿ ਜਦੋਂ ਤੁਸੀਂ ਚਾਰ ਚੁਫੇਰੇ ਨਜ਼ਰ ਮਾਰਦੇ ਹੋ ਤਾਂ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੁਛ ਨਜ਼ਰ ਨਹੀਂ ਆਉਂਦੇ। ਔਰ ਇਹ ਵੀ ਤਾਂ ਹੀ ਉਹ ਵਾਹਿਗੁਰੂ ਸਭ 'ਚ ਨਜ਼ਰ ਆਏਗਾ
ਸਤਿਗੁਰ ਦੀਆ ਦਿਖਾਏ। ਜੇ ਗੁਰੂ ਦੀ ਤੁਹਾਡੇ ਤੇ ਰਹਿਮਤ ਹੋਏਗੀ ਔਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਭਾਈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ, ਜੋਤ ਨਿਰੰਜਨ ਜਾਣੀ ਹੈ ਨਾਨਕ ਸਹਿਜ ਸੁਭਾਏ, ਕਿ ਜਦੋਂ ਅਸੀਂ ਰੱਬ ਨਾਲ ਜੁੜਦੇ ਹਾਂ ਸਹਿਜ ਸੁਭਾਏ ਪਿਆਰ ਦੇ ਨਾਲ ਉਸ ਸਹਿਜ ਦੇ ਰਸਤੇ ਦੇ ਵਿੱਚ ਆਉਂਦੇ ਹਾਂ, ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਫੇਰ ਸਾਨੂੰ ਉਸ ਅਕਾਲੀ ਜੋਤ ਦੇ ਦੀਦਾਰ ਹੁੰਦੇ ਨੇ। ਨਿਰੰਕਾਰ ਦਾ ਨੂਰ ਜਿਹੜਾ ਹੈ ਉਹ ਹਰ ਪਾਸੇ ਵਸਿਆ ਹੋਇਆ ਹੈ, ਇਸ ਦੀ ਸਾਨੂੰ ਸਮਝ ਆਉਂਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।